पंजाबी रेडियो यूएसए है। हुण तुसीं साडे चंडीगढ़ स्टूडियो तो सुशील दोसांझ कोलों अज वीरवार दा पंजाबी खबरां दा बुलेटिन सुणोगे। पहलों अज दीआं खास खबरां सुणो। पंजाब विच बिजली दा संकट होर डूंघा होण दे आसार, 2 थर्मल प्लांट ठप्प, बाकियां विच कोले दी भारी कमी। भारती किसान यूनियन एकता उगराਹਾਂ ਵੱਲੋਂ प्राइवेट थर्मलां दी नाकाबंदी खत्म करन तो कोरा इनकार। पंजाब सरकार नाल मीटिंग रही बेनतीजा। ਭਾਰਤ ਸਰਕਾਰ ਦਾ ਪੰਜਾਬ ਦੇ ਨਾਲ ਇੱਕ ਹੋਰ ਧੱਕਾ, GST ਤੋਂ ਬਾਅਦ ਰੂਰਲ ਡਿਵੈਲਪਮੈਂਟ ਫੀਸ ਦੇ ਪੈਸੇ ਵੀ ਰੋਕੇ। ਪੰਜਾਬ ਵਿੱਚ ਕਰੋਨਾ ਵਾਇਰਸ ਕਰਕੇ 20 ਹੋਰ ਮੌਤਾਂ। ਪਾਕਿਸਤਾਨ ਨੇ ਕਸ਼ਮੀਰ ਦੇ ਪੁਲਵਾਮਾ ਹਮਲੇ ਦਾ ਗੁਨਾਹ ਕਬੂਲਿਆ। ਪਾਰਲੀਮੈਂਟ ਵਿੱਚ ਇਮਰਾਨ ਖਾਨ ਦੇ ਮੰਤਰੀ ਨੇ ਕਿਹਾ ਕਿ ਪੁਲਵਾਮਾ ਦੀ ਕਾਮਯਾਬੀ ਸਾਡੀ ਕੌਮ ਦੀ ਕਾਮਯਾਬੀ ਹੈ। ਫਰਾਂਸ ਦੇ ਨੀਸ ਸ਼ਹਿਰ ਵਿੱਚ ਅੱਤਵਾਦੀ ਹਮਲਾ, ਹਮਲਾਵਰ ਨੇ ਇੱਕ ਔਰਤ ਦਾ ਸਿਰ ਕਲਮ ਕੀਤਾ। ਚਰਚ ਦੇ ਬਾਹਰ ਵੀ 2 ਜਣਿਆਂ ਦਾ ਚਾਕੂ ਮਾਰ ਕੇ ਕਤਲ। ਭਾਰਤ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਕਰਨ ਵਾਸਤੇ ਜਾਰੀ ਕੀਤਾ ਆਰਡੀਨੈਂਸ। ਅਮਰੀਕੀ ਪ੍ਰਸ਼ਾਸਨ ਵੱਲੋਂ H1 ਵੀਜ਼ੇ ਵਾਸਤੇ ਕੰਪਿਊਟਰਾਈਜ਼ਡ ਲਾਟਰੀ ਪ੍ਰਣਾਲੀ ਖਤਮ ਕਰਨ ਦੀ ਤਜਵੀਜ਼ ਅਤੇ ਇਸ ਵਾਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਵਿੱਚ ਹੋਵੇਗਾ ਰਿਕਾਰਡ ਖਰਚ। $14 ਅਰਬ ਵਿੱਚ ਪਵੇਗੀ ਇਹ ਚੋਣ। ਹੁਣ ਖਬਰਾਂ ਦੀ ਤਫਸੀਲ ਸੁਣੋ। ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਰਕੇ ਪੰਜਾਬ ਦੇ ਥਰਮਲ ਪਲਾਂਟ ਕੋਲੇ ਦੀ ਭਾਰੀ ਕਿੱਲਤ ਦੇ ਨਾਲ ਜੂਝ ਰਹੇ ਨੇ। ਇਸ ਕਾਰਨ ਪੰਜਾਬ ਵਿੱਚ ਬਿਜਲੀ ਦਾ ਗੰਭੀਰ ਸੰਕਟ ਖੜਾ ਹੋਣ ਦੇ ਆਸਾਰ ਪੈਦਾ ਹੋ ਗਏ ਨੇ। ਬਹੁਤੇ ਥਰਮਲ ਪਲਾਂਟਾਂ ਦੇ ਕੋਲ ਇਸ ਵੇਲੇ 2-4 ਦਿਨ ਦਾ ਹੀ ਕੋਲਾ ਬਚਿਆ ਹੈ। ਕੋਲੇ ਦੀ ਸਪਲਾਈ ਬਹਾਲ ਨਾ ਹੋਈ ਤਾਂ ਪੰਜਾਬ ਵਿੱਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਪੰਜਾਬ ਵਿੱਚ ਹਰ ਰੋਜ਼ 6000 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੈ ਤੇ ਸਰਕਾਰ ਕੁਝ ਹੋਰ ਸਰੋਤਾਂ ਤੋਂ 5000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰ ਰਹੀ ਹੈ। ਪੰਜਾਬ ਸਰਕਾਰ ਨੇ ਆਪਣੀ ਮਾਲਕੀ ਵਾਲੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਹੈ। ਫਿਲਹਾਲ ਰਾਜਪੁਰਾ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਦੇ ਨਿੱਜੀ ਥਰਮਲ ਪਲਾਂਟਾਂ ਵਿੱਚੋਂ ਹੀ ਬਿਜਲੀ ਹਾਸਲ ਹੋ ਰਹੀ ਹੈ। ਪੰਜਾਬ ਵਿੱਚ ਰੇਲ ਗੱਡੀਆਂ ਦੀ ਸੇਵਾ ਵਿੱਚ ਮੁੜ ਸ਼ੁਰੂ ਹੋਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਵਿਚਲੇ 3 ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ 2 ਨੂੰ ਜਾਣ ਵਾਲੇ ਸਰਵਿਸ ਰੇਲਵੇ ਟਰੈਕ ਤੇ ਨਾਕਾਬੰਦੀ ਖਤਮ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ 3 ਮੈਂਬਰੀ ਕਮੇਟੀ ਵੱਲੋਂ ਵੀਰਵਾਰ ਦੁਪਹਿਰ ਨੂੰ ਚੰਡੀਗੜ੍ਹ ਵਿੱਚ ਇਸ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਬੁਲਾਈ ਗਈ ਸੀ। ਇਹਦੇ 'ਚ ਕਿਸਾਨ ਜਥੇਬੰਦੀ ਨੂੰ ਨਾਕਾਬੰਦੀ ਹਟਾਉਣ ਦੀ ਅਪੀਲ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਨਾਕਾਬੰਦੀ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰ ਪੰਜਾਬ ਤੇ ਆਰਥਿਕ ਨਾਕਾਬੰਦੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਆਖਿਆ ਕਿ ਅਸੀਂ ਮੁੱਖ ਰੇਲਵੇ ਲਾਈਨਾਂ ਤੇ ਨਹੀਂ ਬੈਠੇ, ਅਸੀਂ ਪਹਿਲਾਂ ਹੀ ਇਹਨਾਂ ਲਾਈਨਾਂ ਤੋਂ ਹਟ ਚੁੱਕੇ ਹਾਂ ਤੇ ਮਾਲ ਗੱਡੀਆਂ ਦੀ ਸੇਵਾ ਦੁਬਾਰਾ ਸ਼ੁਰੂ ਹੋ ਸਕਦੀ ਹੈ। ਸਾਡਾ ਅੰਦੋਲਨ ਸਿਰਫ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਬਾਹਰ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੁਦ ਦੇ ਪਲਾਂਟ ਚਲਾਉਣ, ਨਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ। ਉੱਤਰੀ ਰੇਲਵੇ ਨੇ ਵੀਰਵਾਰ ਨੂੰ ਆਖਿਆ ਹੈ ਕਿ ਪੰਜਾਬ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੇਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ। ਉੱਤਰੀ ਰੇਲਵੇ ਦੇ ਇੱਕ ਬੁਲਾਰੇ ਨੇ ਪੰਜਾਬ ਵਿੱਚ ਰੇਲ ਸੇਵਾਵਾਂ ਮੁੜ ਬਹਾਲ ਹੋਣ ਦੀਆਂ ਖਬਰਾਂ ਬਾਰੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਪੰਜਾਬ ਲਈ ਹਾਲੇ ਵੀ ਮਾਲ ਗੱਡੀ ਦੀ ਰੇਲ ਸੇਵਾ ਬੰਦ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਆਖਿਆ ਕਿ ਪੰਜਾਬ ਵਿੱਚ ਰੇਲਵੇ ਸੇਵਾਵਾਂ ਮੁੜ ਤੋਂ ਚਾਲੂ ਕਰਨ ਦੀਆਂ ਕੁਝ ਅਖਬਾਰਾਂ ਵਿੱਚ ਖਬਰਾਂ ਆਈਆਂ ਨੇ, ਪਰ ਇਹ ਖਬਰਾਂ ਝੂਠੀਆਂ ਨੇ। ਹਾਲੇ ਪੰਜਾਬ ਲਈ ਰੇਲ ਸੇਵਾ ਨੂੰ ਬਹਾਲ ਨਹੀਂ ਕੀਤਾ ਗਿਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਤੋਂ ਸੁਣ ਰਹੇ ਹੋ ਤੇ ਇਹਨਾਂ ਖਬਰਾਂ ਨੂੰ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਖਬਰਾਂ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਓਬਾਮਾ ਕੇਅਰ ਤੇ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਸ ਸ਼ੁਰੂ ਹੋ ਚੁੱਕੀਆਂ ਨੇ। ਹੈਲਥ ਇੰਸ਼ੋਰੈਂਸ ਨਾ ਕਰਾਉਣ ਦੀ ਹਾਲਤ ਵਿੱਚ ਘੱਟੋ-ਘੱਟ $750 ਪ੍ਰਤੀ ਵਿਅਕਤੀ ਜੁਰਮਾਨਾ ਹੋਏਗਾ। ਤੁਸੀਂ ਆਪਣੀ ਐਪਲੀਕੇਸ਼ਨ ਨੂੰ ਰੀਨਿਊ ਕਰਾਉਣਾ ਹੈ ਜਾਂ ਨਵੀਂ ਭਰਨੀ ਹੈ ਤਾਂ ਅੱਜ ਹੀ ਕਾਲ ਕਰੋ 408-272-2500 ਤੇ। ਯਾਦ ਰੱਖੋ, ਖਾਲਸਾ ਇੰਸ਼ੋਰੈਂਸ ਏਜੰਸੀ ਦਾ ਦਫ਼ਤਰ ਸਾਰਾ ਸਾਲ ਖੁੱਲ੍ਹਾ ਰਹਿੰਦਾ ਹੈ। ਇਹਨਾਂ ਦਾ ਟੈਲੀਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 4082722500। ਚਲੋ ਫਿਰ ਚੱਲਦੇ ਹਾਂ ਕੁਝ ਹੋਰ ਖਬਰਾਂ ਵੱਲ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਝਟਕੇ ਮਿਲ ਰਹੇ ਨੇ। ਭਾਰਤ ਸਰਕਾਰ ਦੇ ਕੋਲ ਪਹਿਲਾਂ ਤੋਂ ਹੀ GST ਦਾ 9500 ਕਰੋੜ ਰੁਪਏ ਬਕਾਇਆ ਪਿਆ ਹੈ। ਹੁਣ ਕੇਂਦਰ ਸਰਕਾਰ ਨੇ ਇੱਕ ਹੋਰ ਝਟਕਾ ਦਿੰਦਿਆਂ ਝੋਨੇ ਦੀ ਖਰੀਦ ਦੇ ਦੌਰਾਨ ਰੂਰਲ ਡਿਵੈਲਪਮੈਂਟ ਫੀਸ ਦੇ ਕੋਈ 1000 ਕਰੋੜ ਰੁਪਏ ਰੋਕ ਲਏ ਨੇ ਅਤੇ ਸਾਫ਼ ਕਹਿ ਦਿੱਤਾ ਹੈ ਕਿ ਪਹਿਲਾਂ ਜਾਰੀ ਕੀਤੇ ਗਏ ਪੈਸੇ ਦਾ ਹਿਸਾਬ ਭੇਜਿਆ ਜਾਏ। ਰੂਰਲ ਡਿਵੈਲਪਮੈਂਟ ਫੀਸ ਦਾ ਪੈਸਾ 1800 ਮੰਡੀਆਂ ਤੇ 70000 ਕਿਲੋਮੀਟਰ ਪੇਂਡੂ ਸੜਕਾਂ ਦੇ ਰੱਖ ਰਖਾਅ ਵਿੱਚ ਇਸਤੇਮਾਲ ਕਰਨ ਨੂੰ ਮਿਲਦਾ ਹੈ। ਪੰਜਾਬ ਸਰਕਾਰ ਨੇ ਡਾਟਾ ਭੇਜਣ ਦੀਆਂ ਡਿਊਟੀਆਂ ਲਾ ਦਿੱਤੀਆਂ। ਕੇਂਦਰ ਦੇ ਇਸ ਫੈਸਲੇ ਤੇ ਪੰਜਾਬ ਵਿੱਚ ਸਿਆਸਤ ਵੀ ਗਰਮ ਹੋ ਗਈ ਹੈ। ਪੰਜਾਬ ਸਰਕਾਰ
ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਜਾਣਬੁੱਝ ਕੇ ਚੁੱਕਿਆ ਗਿਆ ਕਦਮ ਕਰਾਰ ਦੇ ਰਹੀ ਹੈ, ਜਦਕਿ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਤੇ ਸਵਾਲ ਉਠਾ ਰਹੀ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਬੁੱਧਵਾਰ ਦੇਰ ਰਾਤ ਤੱਕ 528 ਨਵੇਂ ਮਰੀਜ਼ ਮਿਲੇ ਨੇ, ਜਦਕਿ 20 ਹੋਰ ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਇਸ ਤੋਂ ਇਲਾਵਾ ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀ 356 ਹੈ। बुधवार तक कुल शक्की मामलों की गिनती 25,38,610 तक चली गई, जबकि हुण तक पॉजिटिव पाए गए मरीजों की गिनती 1,32,263 रही है। इस तो इलावा इहदे विचों ठीक हुए मरीजों की गिनती 1,23,866 है। भारत में कोरोना के केसां में लगातार गिरावट जारी है। बुधवार को 49,666 नवे केस आए। यह लगातार चौथा दिन रहा जदों यह अंकड़ा 50,000 तो घट रहा। नवे पीड़ितां विचों ज्यादा मरीजों के ठीक होने करके इलाज अधीन केसां विच 26वें दिन भी गिरावट देखी गई है। इलाज अधीन मरीजों का अंकड़ा अज 6 लाख तो हेठा जाने की उम्मीद है। बुधवार देर रात तक 57,506 मरीज ठीक हुए, जबकि कुल मिला के 24 घंटिया 508 लोगों की जान गई। जम्मू कश्मीर के पुलवामा हमले का गुनाह आखिरकार पाकिस्तान ने कबूल कर ही लिया। इमरान खान के मंत्री फवाद चौधरी ने अज पार्लीमेंट में आख्या कि पुलवामा में पाकिस्तान की कामयाबी साडी कौम की कामयाबी है। फवाद पाकिस्तान मुस्लिम लीग एन के आगू अयाज सादिक के उस बयान से जवाब दे रहे सन जिहदे च सादिक ने कहा सी कि भारतीय हवाई फौज के विंग कमांडर अभिनंदन नूं हिरासत में लै जाने के वेले एक मीटिंग में विदेश मंत्री शाह महमूद कुरैशी के पैर कंब रहे सन। फवाद चौधरी ने कहा कि सादिक कह रहे हैं कि कुरैशी जी दी लत्तां कंब रही सन, पर मैं कहना है कि असीं हिंदुस्तान नूं उहदे मुल्क विच जाके मारिया। पुलवामा में जो भी कामयाबी हुई है वो इमरान सरकार की अगवाई दे विच कौम की कामयाबी है ते साडे सारे लोगों वास्ते फखर का मौका है। याद रहे कि 14 फरवरी 2019 नूं जम्मू कश्मीर के पुलवामा के अवंतीपुरा इलाके विच CRPF के काफले ते आत्मघाती हमला किया गया सी। इस हमले विच 44 भारतीय जवान मारे गए सन। फ्रांस में 15 दिनों में दूजी बार दहशतगर्दां दा हमला होया। नीस शहर में हमलावर ने एक औरत का सिर कलम कर दिता ते चर्च के बाहर 2 लोगों की चाकू मार के हत्या कर दी। नीस के मेयर क्रिस्टियन एट्रोसी ने इसनूं दहशती घटना आख्या। उन्होंने दस्सिया कि मुलजम नूं गिरफ्तार कर लिया गया। हमलावर नूं हस्पताल में भर्ती करवाया गया क्योंकि गिरफ्तारी के दौरान वह जख्मी हो गया सी। नीस के मेयर क्रिस्टियन एट्रोसी ने कहा कि हमलावर फड़े जाने तो बाद अल्लाहू अकबर के नारे ला रहा सी। इस तो बाद कोई हुण शक नहीं है कि उसका मकसद की सी। हाले साफ नहीं हो सकिया कि इस हमले का संबंध पैगंबर मुहम्मद के कार्टून छापण की घटना नाल है या नहीं। भारत सरकार ने सुप्रीम कोर्ट नूं दस्सिया कि वह प्रदूषण नूं कंट्रोल करने वास्ते आर्डीनेंस लैके आई है ते आर्डीनेंस जारी कर दिता गया। सालिसिटर जनरल तुषार मेहता ने चीफ जस्टिस S.A. बोबड़े, जस्टिस A.S. बोपन्ना और जस्टिस B. रामा सुब्रमणियम के बेंच नूं सुनवाई के दौरान वीडियो कॉन्फ्रेंसिंग के राही यह जानकारी दी। सुप्रीम कोर्ट के बेंच ने कहा कि वह गुआढ़ी सूबियां वालों पराली साड़न करके दिल्ली में होने वाले हवा प्रदूषण के मुद्दे ते कोई भी हुक्म देने तो पहला इस आर्डीनेंस नूं देखना चाहेगा। पटिशनर भी इसनूं देखना चाहते हैं। अगले शुक्रवार तक इसनूं सूचीबद्ध कर दिता जाए। बहुजन समाज पार्टी की मुखी मायावती ने अज अपनी पार्टी के उन्होंने 7 बागी विधायकों को मुअत्तल कर दिता है जिन्होंने राज सभा दी चोणां च पार्टी के उम्मीदवार रामजी गौतम की नामजदगी का विरोध किया सी। इस दे नाल ही मायावती ने यह भी आख्या कि आने वालियां MLC चोणां विच समाजवादी पार्टी के उम्मीदवारों की हार नूं यकीनी बनाउण लई उन्हां दी पार्टी भारतीय जनता पार्टी जां किसी भी होर पार्टी के उम्मीदवार नूं वोट पाएगी। अमरीका के ट्रंप प्रशासन ने सूचना तकनोलॉजी के खेत्र में काम कर रहे विदेशी पेशेवरों नूं H-1B वीज़ा देण लई कंप्यूटराइज्ड लाटरी प्रणाली खत्म करन ते इस दी थां ते तनख्वाह आधारित चोण प्रक्रिया अपनाउण दा प्रस्ताव दिता है। नवीं प्रणाली लई नोटिफिकेशन वीरवार नूं फैडरल रजिस्टर में प्रकाशित किया जा रहा है। गृह सुरक्षा विभाग ने आख्या है कि संबंधित धिरां नोटिफिकेशन मिलण उपर 30 दिनां दे अंदर अंदर जवाब दे सकदियां ने। अमरीका में इस साल राष्ट्रपति की चोण देश के इतिहास में सब तो महंगी चोण साबित होएगी। पिछलियां राष्ट्रपति चोणां नालों इस चोण का खर्चा दुगना होने का अनुमान है। इस चोण विच इस बार तकरीबन $14 अरब खर्च होने की उम्मीद है। रिसर्च ग्रुप सेंटर फॉर रिस्पॉन्सिव पॉलिटिक्स ने कहा कि वोटां तो 6 महीनों दौरान सियासी फंडां च भारी वाधा होया है ते इस चोण विच $11 अरब खर्च किए जाने का अनुमान पिछे रह गया। रिसर्च ग्रुप सेंटर फॉर रिस्पॉन्सिव पॉलिटिक्स के मुताबिक डेमोक्रेटिक पार्टी के नामजद
ਜੋ ਬਿਡੇਨ ਅਮਰੀਕੀ ਇਤਿਹਾਸ ਦੇ ਪਹਿਲੇ ਉਮੀਦਵਾਰ ਹੋਣਗੇ ਜਿਨ੍ਹਾਂ ਨੇ ਦਾਨੀਆਂ ਤੋਂ $1 ਅਰਬ ਦੇ ਫੰਡ ਹਾਸਲ ਕਰ ਲਏ ਨੇ। ਖਾਸ ਖਬਰਾਂ ਇੱਕ ਵਾਰੀ ਫੇਰ ਸੁਣੋ। ਪੰਜਾਬ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੇ ਆਸਾਰ, 2 ਥਰਮਲ ਪਲਾਂਟ ਠੱਪ, ਬਾਕੀਆਂ ਵਿੱਚ ਕੋਲੇ ਦੀ ਭਾਰੀ ਕਮੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰਾਈਵੇਟ ਥਰਮਲਾਂ ਦੀ ਨਾਕਾਬੰਦੀ ਖਤਮ ਕਰਨ ਤੋਂ ਕੋਰਾ ਇਨਕਾਰ। ਪੰਜਾਬ ਸਰਕਾਰ ਨਾਲ ਮੀਟਿੰਗ ਰਹੀ ਬੇਨਤੀਜਾ। ਭਾਰਤ ਸਰਕਾਰ ਦਾ ਪੰਜਾਬ ਨਾਲ ਇੱਕ ਹੋਰ ਧੱਕਾ, GST ਤੋਂ ਬਾਅਦ ਰੂਰਲ ਡਿਵੈਲਪਮੈਂਟ ਫੀਸ ਦੇ ਪੈਸੇ ਵੀ ਰੋਕੇ। ਪੰਜਾਬ ਵਿੱਚ ਕਰੋਨਾ ਵਾਇਰਸ ਕਾਰਨ 20 ਹੋਰ ਮੌਤਾਂ। ਪਾਕਿਸਤਾਨ ਨੇ ਕਸ਼ਮੀਰ ਦੇ ਪੁਲਵਾਮਾ ਹਮਲੇ ਦਾ ਗੁਨਾਹ ਕਬੂਲਿਆ। ਪਾਰਲੀਮੈਂਟ ਵਿੱਚ ਇਮਰਾਨ ਖਾਨ ਦੇ ਮੰਤਰੀ ਨੇ ਕਿਹਾ ਕਿ ਪੁਲਵਾਮਾ ਦੀ ਕਾਮਯਾਬੀ ਸਾਡੀ ਕੌਮ ਦੀ ਕਾਮਯਾਬੀ ਹੈ। ਫਰਾਂਸ ਦੇ ਨੀਸ ਸ਼ਹਿਰ ਵਿੱਚ ਅੱਤਵਾਦੀ ਹਮਲਾ, ਹਮਲਾਵਰ ਨੇ ਇੱਕ ਔਰਤ ਦਾ ਸਿਰ ਕਲਮ ਕੀਤਾ। ਚਰਚ ਦੇ ਬਾਹਰ ਵੀ 2 ਜਣਿਆਂ ਦਾ ਚਾਕੂ ਮਾਰ ਕੇ ਕਤਲ। ਭਾਰਤ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਕਰਨ ਵਾਸਤੇ ਜਾਰੀ ਕੀਤਾ ਆਰਡੀਨੈਂਸ। ਅਮਰੀਕੀ ਪ੍ਰਸ਼ਾਸਨ ਵੱਲੋਂ H1 ਵੀਜ਼ੇ ਵਾਸਤੇ ਕੰਪਿਊਟਰਾਈਜ਼ਡ ਲਾਟਰੀ ਪ੍ਰਣਾਲੀ ਖਤਮ ਕਰਨ ਦੀ ਤਜਵੀਜ਼। ਅਤੇ ਇਸ ਵਾਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ 'ਚ ਹੋਏਗਾ ਰਿਕਾਰਡ ਖਰਚ, $14 ਅਰਬ 'ਚ ਪਏਗੀ ਇਹ ਚੋਣ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਤਾਜ਼ਾ ਖਬਰਾਂ ਲਈ ਕੱਲ ਇਸੇ ਵਕਤ ਆਪਣੀ ਫਿਰ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਦੋਸਾਂਝ ਨੂੰ ਆਗਿਆ। ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਸ਼ੁਭ ਸ਼ਾਮਾਂ।